छड़ी गुरबत नहीं मैं बख्त भी वेखे, छड़ी गुरबत नहीं मैं बख्त भी वेखे, पै कढ़े नतीजे पूरे। ए बख्त ते गुरबत हिक बै दे रखी रख दिन ख्वाब अधूरे। कदी किसे दा बख्त नहीं अपना बने, कदी किसे दा बख्त नहीं अपना बने, नहीं अपना बनया गए गुजर तना फरमा के। बंदा झबते जार गरीब हो वेंदा है, पोशाक अमीर दी पा के। क्या ते सुफियान साहब केडे कमले हैं जेड़े तुर पौंदे जुत्ती कहंदी सजन सजा के, चा सिर ते दैन पहाड़ जेड़ा पिया टुरना सिदक लंगा के। ओ सोहनी सोहनी नहीं हुंदी जेड़ी बनदी है अपने मुंह सोहनी। क्या बात। ਉਹ ਵੀ ਸੋਹਣੀ ਨਹੀਂ ਜਿਹੜੀ ਦੁਨੀਆ ਦੀ ਲੁੱਟ ਲੈਂਦੀ ਏ ਸਮਝ ਤੇ ਸੋਹਣੀ ਤੇ ਸੋਹਣੀ ਉਹਨ ਵੀ ਮੈਂ ਤਸਲੀਮ ਨਹੀਂ ਕਰਦਾ ਜਿਹਨੂੰ ਲੋਕ ਆਖਣ ਲੂੰ ਸੋਹਣੀ। ਉਹ ਸੋਹਣੀ ਏ ਸਿਦਕ ਜ਼ਮਾਨੇ ਤੇ ਜਿਨ ਸੌਕਣ ਆਖੇ ਤੂੰ ਸੋਹਣੀ। ਕੀ ਬਾਤ ਜੀ। ਅਸਲਾਮ ਵਾਲੇਕਮ ਨਾਜ਼ਰੀਨ, ਅੱਜ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ ਤੁਹਾਡੇ ਕੋਲ। ਅੱਜ ਅਸੀਂ ਬੈਠੇ ਹਾਂ ਇੱਥੇ ਸ਼ਾਇਰ ਇਬਨ ਸ਼ਾਇਰ ਮੁਹੰਮਦ ਹਨੀਫ ਸਿਦਕ ਸਾਹਿਬ ਕੋਲ। ਇਹ ਦਰਖਸ਼ਾਂ ਸਿਤਾਰੇ ਨੇ ਸਾਡੇ ਇਸ ਇਲਾਕੇ ਦੇ ਗੁੱਜਰਕੀ ਦੇ ਵਿੱਚ ਰਹਿੰਦੇ ਨੇ, ਜ਼ਿਲ੍ਹਾ ਹਫਜ਼ਾਬਾਦ। ਔਰ ਦਰਿਆ ਚਨਾਬ ਦੇ ਕਿਨਾਰੇ 'ਤੇ ਇਹ ਵੀ ਪਿੰਡ ਵਾਕਿਆ ਹੈ। ਔਰ ਪੰਜਾਬੀ ਬੋਲੀ ਨੇ ਜਨਾਬ ਇਸ ਛੋਟੇ ਜਿਹੇ ਇਲਾਕੇ ਦੇ ਵਿੱਚੋਂ ਕਿੱਡਾ ਦਰਖਸ਼ਾਂ ਸਿਤਾਰਾ ਜਿਹੜਾ ਨਾ ਉਹ ਪੈਦਾ ਕੀਤਾ। ਔਰ ਲੋਕ ਇਹਨਾਂ ਨੂੰ ਜਾਣਦੇ ਨੇ, ਪਹਿਚਾਣਦੇ ਨੇ। ਔਰ ਕਈ ਨਾਮਵਰ ਸ਼ੋਰਾ ਜਿਹੜੇ ਨੇ ਉਹ ਇਹਨਾਂ ਦੇ ਸ਼ਾਗਿਰਦ ਨੇ। ਉਹ ਵੀ ਅਸੀਂ ਇਹਨਾਂ ਕੋਲ ਬਾਅਦ ਵਿੱਚ ਪੁੱਛਾਂਗੇ। ਇਹਨਾਂ ਲੋਕਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦੇ ਦਰਖਸ਼ਾਂ ਸਿਤਾਰੇ ਜਿਹੜੇ ਨੇ ਉਹ ਅਸੀਂ ਮੁਸਤਕਬਲ ਦੇ ਵਿੱਚ ਵੀ ਤੁਹਾਡੇ ਨਾਲ ਮੁਤਾਰਫ ਕਰਵਾਉਣੇ ਨੇ, ਦੱਸਣਾ ਉਹਨਾਂ ਦੇ ਬਾਰੇ। ਅਤੇ ਹੁਣ ਅਸੀਂ ਬਾਕਾਇਦਾ ਸਿਦਕ ਸਾਹਿਬ ਕੋਲੋਂ ਪੁੱਛਣੇ ਆ ਕਿ ਪੰਜਾਬ ਦੇ ਲੋਕ ਹੁਣ ਅੱਜ ਕੱਲ੍ਹ ਪੰਜਾਬੀ ਅਦਬ ਨਾਲ ਕਿੰਨਾ ਕੁ ਲਗਾਓ ਰੱਖਦੇ ਨੇ। ਔਰ ਇਹ ਮੁਖਤਲਿਫ ਜਦੋਂ ਇਹ ਜਾਂਦੇ ਨੇ ਮੁਸ਼ਾਇਰਿਆਂ ਦੇ ਵਿੱਚ ਲੋਕਾਂ ਦਾ ਕੀ ਰਿਸਪਾਂਸ ਹੁੰਦਾ ਹੈ। ਔਰ ਜੀ ਸਿਦਕ ਸਾਹਿਬ, ਤੁਸੀਂ ਸਾਨੂੰ ਆਪਣਾ ਜਿਹੜਾ ਨਾ ਬਚਪਨ ਤੋਂ ਲੱਗ ਕੇ ਹੁਣ ਤੱਕ ਦਾ ਮੁਖਤਸਰ ਜਿਹਾ ਤਾਰਫ ਸਾਡੇ ਨਾਜ਼ਰੀਨ ਨਾਲ ਨਾ ਕਰਵਾਉਣਾ ਹੈ। ਇਸ ਤਰ੍ਹਾਂ ਜ਼ਿੰਦਗੀ ਸਾਰੀ ਜ਼ਿੰਦਗੀ ਮੁਫਲਸੀ ਔਰ ਹਾਲਾਤ ਨਾਲ ਜੰਗ ਕਰਦਿਆਂ ਹੋਇਆਂ ਲੜਦਿਆਂ ਹੋਇਆਂ ਗੁਜ਼ਰੀ ਕਿ ਸਕੂਲ ਦੇ ਵਿੱਚ ਜਾ ਕੇ ਵੀ ਇਹ ਹਾਲਾਤ ਰਿਹਾ ਕਿ ਸਾਨੂੰ ਜਿੰਨਾ ਸਾਡੇ ਨਾਲ ਸਕੂਲ ਪੜ੍ਹਿਆ ਅਸਾਂ ਮੁਫਲਸੀ ਦੀ ਵਜ੍ਹਾ ਤੋਂ ਛੋੜ ਦਿੱਤਾ। ਉਹ ਪੜ੍ਹਦੇ ਰਹੇ, ਕਦੀ ਕੋਈ ਮੁਲਾਕਾਤ ਹੋਈ ਤਾਂ ਉਹਨਾਂ ਸਾਨੂੰ ਪਹਿਚਾਣਿਆ ਹੀ ਨਾ, ਕਿਉਂਕਿ ਉਹਨਾਂ ਦੀ ਸ਼ਖਸੀਅਤ ਉਹੋ ਹੀ ਰਹੀ, ਸਾਡੀ ਸ਼ਖਸੀਅਤ ਚੇਂਜ ਹੋ ਗਈ। ਅਸੀਂ ਮਜ਼ਦੂਰੀਆਂ ਕਰਦੇ ਰਹੇ, ਸਾਡੇ ਸਿਰ 'ਤੇ ਟੋਕਰੀਆਂ ਰਹੀਆਂ, ਉਹ ਉਸ ਤਰ੍ਹਾਂ ਹੀ ਰਹੇ। ਉਹ ਦੁਬਾਰਾ ਉਹਨਾਂ ਨੂੰ ਸਾਨੂੰ ਤਾਰਫ ਕਰਾਉਣਾ ਪਿਆ। ਇਸ ਵਾਸਤੇ ਮੈਂ ਹਜ਼ੂਰ ਜਨਾਬ ਦੇ ਸਾਹਮਣੇ ਇੱਕ ਬੰਦ ਅਰਜ਼ ਕਰਾਂਗਾ ਕਿ ਤੂੰ ਜ਼ੈਨ ਸਾਹਿਬ, ਜਨਾਬ ਸੁਫਿਆਨ ਸਾਹਿਬ, ਕਿ ਤੂੰ ਬੇਲੀਆ ਉੱਤੋਂ ਬੇਲੀ ਏ, ਵਿੱਚੋਂ ਦੁਸ਼ਮਣ ਉਜੜ ਗਿਆ ਦਾ। ਅਸੀਂ ਤੇਰੀ ਪਰਖ ਪਹਿਚਾਣ 'ਚ ਨਹੀਂ, ਇਹ ਫਰਕ ਹੈ ਯਾਰ ਦੇਹਾਂ ਦਾ। ਤੇ ਬੰਦੇ ਆਪਣਾ ਸੱਜਣ ਸਿੰਝਾਣ ਲੈਂਦੇ ਨੇ, ਉਹ ਜਿਹੜਾ ਹੋਵੇ ਰਸ਼ ਬੰਦਿਆਂ ਦਾ। ਤੈਨੂੰ ਜਿੱਦਣ ਵੀ ਮਿਲੀਏ ਦੱਸਣਾ ਪਾਉਂਦਾ ਮੈਂ ਸਿੱਧਾ ਕਾਂ ਗੁੱਜਰ ਕੇ ਆਂਦਾ। ਯਾਰ ਕਮਾਲ ਹੈ ਨਾ। ਇਹ ਮੁਫਲਸੀ 'ਚ ਇਨਾਮ ਨੇ ਇਨਸਾਨ ਵਾਸਤੇ ਕਿ ਪਹਿਚਾਣ ਬੰਦੇ ਦੀ ਆਪਣੀ ਰਹਿੰਦੀ ਨਹੀਂ। ਗੁਰਬਤ ਐਸਾ ਰੋਗ ਹੈ ਕਿ ਮੀਆਂ ਸਾਹਿਬ ਨੇ ਲਿਖਿਆ ਕਿ ਰੋਗਾਂ ਵਿੱਚੋਂ ਰੋਗ ਆ ਵੱਲਾ ਜਿਸ ਦਾ ਨਾਮ ਗਰੀਬੀ, ਦੂਰੋਂ ਵੇਖ ਕੇ ਕੰਡ ਕਰ ਜਾਂਦੇ ਨੇ ਰਿਸ਼ਤੇਦਾਰ ਕਰੀਬੀ। ਜੀ ਇਤਨਾ ਫਰਕ ਹੈ ਹਜ਼ੂਰ। ਤੇ ਇਸ ਤਰ੍ਹਾਂ ਹਾਲਾਤ ਜ਼ਿੰਦਗੀ ਚੱਲਦੀ ਰਹੀ। ਮੁਫਲਸੀ ਦੇ ਵਿੱਚ ਮਜ਼ਦੂਰੀਆਂ ਕੀਤੀਆਂ, ਸਾਰਾ ਕੁਝ ਕੀਤਾ। ਇਹ ਹਜ਼ੂਰ ਸ਼ਾਇਰੀ ਨਹੀਂ, ਇਹ ਦੋ ਚੀਜ਼ਾਂ ਨੇ ਇਹਦੇ ਵਿੱਚ, ਦੋ ਚੀਜ਼ਾਂ ਦਾ ਹਿੱਸਾ ਹੈ। ਇੱਕ ਤੇ ਲੱਗਦਿਆਂ ਦੇ ਦੈਨ ਨੇ, ਦੂਸਰਾ ਆਪਣੇ ਦੁੱਖ ਨੇ। ਜੀ ਕਿ ਉਹ ਮੈਂ ਲਿਖਿਆ ਸੀ ਇਹ ਜਿਹੜਾ ਦੋੜੇ ਨੂੰ ਇੱਕ ਜ਼ਬਾਨ ਵਿੱਚ ਬੰਦ ਆਖਿਆ ਜਾਂਦਾ ਕਿ ਮੈਂ ਬੰਦ ਕਲਮ ਬੰਦ ਕੀਤਾ ਜਾਂ ਬੰਦ ਲਿਖਿਆ। ਅੱਛਾ, ਇਸ ਤਰ੍ਹਾਂ ਜਨਾਬ ਹਜ਼ੂਰ ਮੈਂ ਲਿਖਿਆ ਕਿ ਇਹ ਸ਼ਾਇਰੀ ਨਹੀਂ ਸੁਫਿਆਨ ਸਾਹਿਬ ਹਿਨ ਦੈਨ ਕਿਨਾਂ ਦੇ। ਇਹ ਸ਼ਾਇਰੀ ਨਹੀਂ, ਹਿਨ ਦੈਨ ਕਿਨਾਂ ਦੇ ਜਿਹੜੇ ਲਫ਼ਜ਼ ਪਾਬੰਦ ਬਣ ਵੈਂਦੇ ਨੇ। ਭੁੱਖੇ ਬਾਣੇ ਨੈਣ ਦੀਦਾਰਾਂ ਦੇ ਗਿਰਦਾਬ ਪਸੰਦ ਬਣ ਵੈਂਦੇ ਨੇ। ਤੇ ਮੇਰੀ ਸਿੱਖ ਦੀਆਂ ਝੁਗੀਆਂ ਸ਼ੀਸ਼ ਮਹਿਲ ਜਦੋਂ ਸਿਦਕ ਬੁਲੰਦ ਬਣ ਵੈਂਦੇ ਨੇ, ਦੁੱਖ ਦਰਜ ਕਰੇ ਨਾ ਲੱਗਦਿਆਂ ਦੇ ਕਾਇਆ ਪਲਟ ਕੇ ਬੰਦ ਬਣ ਵੈਂਦੇ ਨੇ। ਜੀ ਨਾਜ਼ਰੀਨ, ਤੁਸੀਂ ਵੀ ਵੇਖਿਆ ਸਿਦਕ ਸਾਹਿਬ ਨੇ ਬੜੀ ਦਿਲਚਸਪ ਅੰਦਾਜ਼ ਵਿੱਚ ਆਪਣਾ ਸਾਰਾ ਜਿਹੜਾ ਨਾ ਉਹਨੂੰ ਸਮ ਅਪ ਕੀਤਾ, ਉਹਨੂੰ ਇੱਕ ਦਰਿਆ ਨੂੰ ਕੂਜ਼ੇ ਦੇ ਵਿੱਚ ਬੰਦ ਜਾ ਕੀਤਾ। ਸਿਦਕ ਸਾਹਿਬ, ਸਾਨੂੰ ਤੁਸੀਂ ਇਹ ਦੱਸੋ ਹੁਣ ਕਿਸ ਉਮਰ ਦੇ ਵਿੱਚ ਆ ਕੇ ਤੁਸੀਂ ਬਾਕਾਇਦਾ ਸ਼ਾਇਰੀ ਜਿਹੜੀ ਹੈ ਨਾ ਉਹ ਪੰਜਾਬੀ ਜ਼ੁਬਾਨ ਵਿੱਚ ਸ਼ੁਰੂ ਕੀਤੀ, ਔਰ ਕਦੋਂ ਤੁਹਾਨੂੰ ਲੱਗੂ ਲੋਕਾਂ ਨੇ ਐਪਰੀਸ਼ੀਏਟ ਕਰਨਾ ਸ਼ੁਰੂ ਕੀਤਾ? ਜੋ ਕਿ ਸ਼ਾਇਰੀ ਜਿਹੜੀ ਹੈ ਜੀ ਇਹਦਾ
ਕੋਈ ਇਹ ਤਲਕ ਨਹੀਂ ਹੁੰਦਾ ਕਿ ਬੰਦਾ ਸ਼ਾਇਰ ਬਣਾਇਆ ਨਹੀਂ ਜਾਂਦਾ। ਬਿਲਕੁਲ ਇਸੇ ਤਰ੍ਹਾਂ ਇਹ ਗੋਡ ਗਿਫਟਡ ਚੀਜ਼ਾਂ ਨੇ, ਅੱਲਾਹ ਤਾਲਾ ਅਤਾ ਕਰਦਾ ਹੈ ਜਿੰਨੀ ਕਰੇ ਜਿਹਨੂੰ ਕਰੇ। ਤੇ ਹਜ਼ੂਰ ਮੈਂ ਇਹ ਆਖਾਂਗਾ ਕਿ ਉਮਰ ਮੇਰੀ 47 ਸਾਲ, ਸ਼ਾਇਰੀ ਮੈਂ 48 ਸਾਲ ਤੋਂ ਕਰਦਾ ਪਿਆ। ਵਾਹ। ਅੱਛਾ, ਹਨੀਫ ਨਾਂ ਦਾ ਬੰਦਾ ਇੱਕ ਦੁਨੀਆ ਤੇ ਆ ਗਿਆ। ਉਹ ਜਿਹੜਾ ਸ਼ਾਇਰ ਆ ਉਹਦਾ ਨਾਂ ਸਿਦਕ ਆ ਹਜ਼ੂਰ। ਹਾਂਜੀ। ਉਹ ਨੀਂਦ ਮੁਰਦਾ ਰਿਹਾ ਹਾਲਾਤ ਦੀ ਵਜ੍ਹਾ ਤੋਂ, ਜਾਗ ਨਾ ਸਕਿਆ। ਇਸ ਵਾਸਤੇ ਹਜ਼ੂਰ ਕਿ ਮੈਂ ਅਰਜ਼ ਕਰਾਂਗਾ ਕਿ ਹਾਲਾਤ ਇੰਜ ਰਹੇ ਕਿ ਹਾਂ ਤੇਰੇ ਨਾਲ ਸਕੂਲ ਵਿੱਚ ਖੇਡਦੇ ਆ, ਅੱਛਾ, ਹੱਥੋਂ ਖੁਸ਼ੀਆਂ ਜਣੀਆਂ ਨਹੀਂ ਲੱਦੀਆਂ। ਵਾਹ। ਹਜ਼ੂਰ ਸੁਫਿਆਨ ਸਾਹਿਬ ਤੇਰੇ ਨਾਲ ਸਕੂਲ ਵਿੱਚ ਖੇਡਦੇ ਆ, ਹੱਥੋਂ ਖੁਸ਼ੀਆਂ ਜਣੀਆਂ ਨਹੀਂ ਲੱਦੀਆਂ। ਵਤ ਸਿਦਕ ਉਮੀਦ ਦੇ ਬਦਲਾਂ ਚੋਂ ਬਖਤਾਂ ਦੀਆਂ ਕਣੀਆਂ ਨਹੀਂ ਲੱਦੀਆਂ। ਵਜ੍ਹਾ ਕੀ ਬਾ ਮੈਨੂੰ ਤਾਈ ਲੁਕਮਾਨ ਸੀ ਜਾਣਦਾ ਨਹੀਂ, ਉਹ ਤੈਨੂੰ ਮੇਰੀਆਂ ਬਣੀਆਂ ਨਹੀਂ ਲੱਦੀਆਂ। ਤੇਰੀ ਕਲਮ ਤੇ ਤਖਤੀ ਸੋਨੇ ਦੀ ਮੇਰੇ ਬਸਤਨ ਤਣੀਆਂ ਨਹੀਂ ਲੱਦੀਆਂ। ਕਿਆ ਬਾਤ ਜੀ ਹਜ਼ੂਰ ਇਸ ਹਾਲਾਤ ਦੀ ਵਜ੍ਹਾ ਤੋਂ ਸ਼ਾਇਰ ਸਿਦਕ ਨੀਂਦ ਮੁਰਦਾ ਰਿਹਾ। ਅੱਛਾ, ਜਿਸਲੇ ਹਜ਼ੂਰ ਮੈਂ ਸਕੂਲ ਪੜ੍ਹਨਾ ਸ਼ੁਰੂ ਕੀਤਾ, ਮੇਰੇ ਕਲਾਸ ਫੈਲੋ ਦੂਸਰੀ ਤੀਸਰੀ, ਮੈਂ ਪਹਿਲੀ ਤੋਂ ਸ਼ੁਰੂ ਕਰ ਦਿੱਤਾ। ਤੇ ਜਿਸਲੇ ਮੈਂ ਦੂਸਰੀ ਗਿਆ ਉਸ ਲਈ ਹਜ਼ੂਰ ਮੈਂ ਸ਼ਾਇਰ ਵੀ ਆ। ਵਾਹ। ਦੂਸਰੀ ਜਮਾਤ ਵਿੱਚ ਮੈਂ ਸ਼ਾਇਰ ਵੀ ਆ। ਉਸ ਲਈ ਮੈਂ ਜਿੰਨਾ ਕੁ ਲਿਖ ਸਕਦਾ ਸਾਂ ਲਿਖਿਆ। ਉਸ ਤੋਂ ਬਾਅਦ ਹਜ਼ੂਰ ਪ੍ਰਦੇਸ਼ ਦੇ ਵਿੱਚ ਮੈਂ ਮਿਹਨਤ ਮਜ਼ਦੂਰੀ ਕਰਦਾ ਰਿਹਾ। ਕਮ ਅਜ਼ ਕਮ 18 ਸਾਲ ਮੇਰੀ ਸ਼ਾਇਰੀ ਦਾ ਚਿਰਾਗ ਜਿਹੜਾ ਬਲਦਾ ਰਿਹਾ। ਲੇਕਿਨ ਇੱਕ ਉਸ ਹਨੇਰੇ ਕਮਰੇ ਦੇ ਵਿੱਚ ਜਿਹਦੇ ਵਿੱਚ ਕਿਸੇ ਉਹਦੀ ਕਿਰਨ ਤੱਕ ਨਹੀਂ ਵੇਖੀ, ਬੰਦ ਕਮਰੇ ਆਏ ਹੈ ਜੀ। ਤੇ ਅੱਲਾ ਸ਼ਹਿਨਸ਼ਾਹ ਤੁਹਾਡੇ ਜੇ ਲੋਕ ਸ਼ਹਿਨਸ਼ਾਹ ਮੇਰੇ ਮੱਥੇ ਨਾ ਲੱਗਦੇ ਤੇ ਸ਼ਹਿਨਸ਼ਾਹ ਮੈਨੂੰ ਤੁਹਾਡੇ ਤੋਂ ਮਹਿਰੂਮ ਰੱਖੀ ਰੱਖਦਾ, ਜਾਂ ਤੁਸੀਂ ਇਹ ਤੁਹਾਡੀ ਕੋਸ਼ਿਸ਼ ਹੈ, ਤੁਹਾਡੇ ਤੇ ਵੀ ਸ਼ਹਿਨਸ਼ਾਹ ਦੀ ਅਤਾ ਹੈ ਤੇ ਤੁਸੀਂ ਮੇਰੇ ਮੱਥੇ ਨਾ ਲੱਗਦੇ ਤਾਂ ਹੋ ਸਕਦਾ ਹੈ ਕਿ ਚਿਰਾਗ ਜਿਹੜਾ ਹੈ ਅੰਦਰ ਹੀ ਬਲਦਾ ਦੇਖੋ ਨਾ, ਚਿਰਾਗ ਦੀ ਵੀ ਇੱਕ ਮੁੱਦਤ ਹੁੰਦੀ ਤੇ ਬੁਝ ਸਕਦਾ ਸੀ। ਤੇ ਤੁਹਾਡੀ ਜ਼ਰਾ ਨਿਵਾਜ਼ੀ ਅੱਲਾ ਸ਼ਹਿਨਸ਼ਾਹ ਤੁਹਾਨੂੰ ਸਲਾਮਤ ਰੱਖੇ, ਤੁਹਾਡੀ ਸ਼ਫਕਤ ਜੀ ਕਿ ਤੁਸੀਂ ਮੈਨੂੰ ਹਕੀਰ ਨੂੰ ਇਸ ਸਕਰੀਨ ਤੇ ਉਸ ਚੀਜ਼ ਦੀ ਤੁਸੀਂ ਤਸਵੀਰ ਬਣਾ ਰਹੇ ਹੋ ਕਿ ਜਿਹਨੂੰ ਸ਼ਾਇਦ ਹੋ ਸਕਦਾ ਹੈ ਜਿਨ੍ਹਾਂ ਨੂੰ ਇਹ ਸਾਰੀ ਜ਼ਿੰਦਗੀ ਚਾਹਿਆ ਉਹਨਾਂ ਵੀ ਇਹਨੂੰ ਇਤਨਾ ਨਹੀਂ ਖੂਬ ਚਾਹਤ ਨਾਲ ਵੇਖਿਆ ਕਿ ਜਿਵੇਂ ਤੁਸੀਂ ਜਨਾਬ ਮੈਨੂੰ ਵੇਖ ਰਹੇ ਹੋ ਜੀ। ਇਸ ਚੀਜ਼ ਦਾ ਕਿਸੇ ਬੰਦੇ ਨੂੰ ਨਾ ਪਤਾ, ਜਾਂ ਮੇਰੀ ਰੱਬ ਦੀ ਜ਼ਾਤ ਨੂੰ ਪਤਾ ਸੀ ਕਿ ਇਹ ਮੇਰਾ ਬੰਦਾ ਸ਼ਾਇਰ ਹੈ। ਠੀਕ ਹੋ ਗਿਆ। ਕਿਉਂਕਿ ਉਸ ਆਪਣੇ ਹਬੀਬ ਦਾ ਸਦਕਾ, ਕਿਉਂਕਿ ਮੈਂ ਤੇ ਦਾਤ ਦੁਨੀਆ ਕੋਲੋਂ ਮੰਗੀ ਨਹੀਂ, ਦੁਨੀਆ ਕੋਲੋਂ ਦਾਤ ਮੰਗਣ ਦਾ ਸ਼ੌਕ ਹੀ ਨਾ, ਇਹ ਪੇਸ਼ ਹੀ ਨਾ। ਮੈਂ ਤੇ ਇਹੀ ਆਖਿਆ ਕਿ ਮੇਰੇ ਮੌਲਾ ਤੇਰੀ ਰਹਿਮਤ ਕਰਾਂ ਫਰਿਆਦ ਮੰਗਦਾ ਹਾਂ, ਮੇਰੇ ਮੌਲਾ ਤੇਰੀ ਰਹਿਮਤ ਕਰਾਂ ਫਰਿਆਦ ਮੰਗਦਾ ਹਾਂ। ਤੇਰੇ ਮਦਨੀ ਦਾ ਸ਼ਾਇਰ ਹਾਂ, ਤੇਰੇ ਤੋਂ ਦਾਦ ਮੰਗਦਾ ਹਾਂ। ਤੇਰੇ ਮਦਨੀ ਦਾ ਸ਼ਾਇਰ ਹਾਂ, ਤੇਰੇ ਤੋਂ ਦਾਦ ਮੰਗਦਾ ਹਾਂ। ਤੇ ਮੰਗੀ ਕਿਹੜੀ ਚੀਜ਼ ਹੈ ਹਜ਼ੂਰ ਕਿ ਸਿਦਕ ਜਦ ਵੀ ਦਫਨ ਹੋਵੇ, ਮਦੀਨੇ ਦਾ ਕਫਨ ਹੋਵੇ, ਮੁਹੰਮਦ ਦਾ ਦੀਦਾਰ ਹੋਵੇ, ਕਬਰ ਆਜ਼ਾਦ ਮੰਗਦਾ ਹਾਂ। ਕਿਆ ਬਾਤ ਹੈ। ਅੱਛਾ, 18 ਸਾਲ ਤੋਂ ਬਾਅਦ ਹਜ਼ੂਰ ਚੰਦ ਦੋਸਤਾਂ ਦੇ ਮੱਥੇ ਮੈਂ ਲੱਗਾ ਜਲਾਲਪੁਰ ਭਟੀਆਂ। ਇਹ ਉਹਨਾਂ ਦਾ ਜ਼ੈਨ ਹੈ ਸੈਫੁੱਲਾ ਬਾਜਵਾ ਸਾਹਿਬ, ਇਹ ਨੂਰ ਅਹਿਮਦ ਨੂਰ ਸਾਹਿਬ ਜੀ, ਨੂਰ ਅਹਿਮਦ ਨੂਰ ਸਾਹਿਬ। ਇਹ ਹਜ਼ੂਰ ਉਹਨਾਂ ਦੇ ਨਾਲ ਸੰਗਤ ਕੀਤੀ। ਉਹ ਫਿਰ ਮੁਸ਼ਾਇਰਿਆਂ ਮਸ਼ਹੂਰਾਂ ਤੇ ਜਾਂਦੇ ਸਨ। ਮੈਂ ਉਹਨਾਂ ਫਿਰ ਉਹ ਮੈਨੂੰ ਵੀ ਨਾਲ ਆਖਣ ਕਿ ਯਾਰ ਐਡਾ ਵੱਡਾ ਬੰਦਾ ਹੋ ਕੇ ਐਡਾ ਵੱਡਾ ਆਲਾ ਜ਼ਰਫ ਸ਼ਾਇਰ ਔਰ ਉਮਦਾ ਚੀਜ਼ ਤੇ ਮੋੜੇ ਛੁਪੀ ਰਹਿ ਜਾਏ ਇਸ ਦੁਨੀਆ ਤੋਂ, ਬੜੀ ਉਹਨਾਂ ਕੋਸ਼ਿਸ਼ ਕੀਤੀ। ਮਾਸ਼ਾ ਤੁਸੀਂ ਇਹ ਦੱਸੋ ਵੀ ਇਹ ਜਿਹੜਾ ਪੰਜਾਬੀ ਸਾਡਾ ਕਲਚਰ ਹੈ ਜੀ, ਪੰਜਾਬੀ ਲਿਟਰੇਚਰ ਹੈ, ਇਹ ਤੁਸੀਂ ਆਪਣੇ ਕਲਮ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਂਦੇ ਹੋ ਜੀ, ਤੇ ਇਹ ਹੁਣ ਕੀ ਵਜ੍ਹਾ ਹੈ ਕਿ ਇਹ ਸਾਡਾ ਪੰਜਾਬੀ ਕਲਚਰ ਜਿਹੜਾ ਹੈ ਉਹ ਉਸ ਤਰ੍ਹਾਂ ਪ੍ਰਮੋਟ ਨਹੀਂ ਹੋ ਰਿਹਾ? ਠੀਕ ਹੈ ਨਾ, ਅਸੀਂ ਪਿੱਛੇ ਜਾ ਰਹੇ ਹਾਂ ਸਾਰੇ ਮਾਮਲੇ ਦੇ ਵਿੱਚ। ਇਹਦੀਆਂ ਕੀ ਕੋਈ ਬੁਨਿਆਦੀ ਵਜ੍ਹਾ ਨੇ? ਸਾਡੇ ਪੰਜਾਬ ਦੇ ਰਹਿਣ ਵਾਲੇ ਲੋਕ ਸ਼ਾਇਦ ਹੋ ਸਕਦਾ ਹੈ ਮਾਈਂਡ ਕਰਨ ਕਿ ਸਿਦਕ ਸਾਹਿਬ ਕੀ ਗੱਲ ਕਰ ਦਿੱਤੀ। ਮੈਂ ਤਾਂ ਇਹ ਸਮਝਾਂਦਾ ਕਿ ਹਜ਼ੂਰ ਸਾਨੂੰ ਜਿਵੇਂ ਆਂਦੇ ਨਾ, ਇੱਕ ਸਾਡੀ ਪੰਜਾਬੀ ਚੱਲਦਾ ਲਫ਼ਜ਼ ਕਿ ਪੀਰ ਫਟਾਕੇ। ਠੀਕ ਹੋ ਗਿਆ ਜੀ। ਸਾਨੂੰ ਇੱਕ ਬਦਦੁਆ ਕਿਸਮ ਦੀ ਚੀਜ਼ ਹੈ ਕਿ ਅਸੀਂ ਆਪਣੀ ਚੀਜ਼ ਛੱਡ ਕੇ ਤੇ ਪਰਾਈ ਚੀਜ਼ ਨੂੰ ਅਸੀਂ ਆਪਣਾ ਸਮਝ ਰਹੇ ਜੀ। ਵੇਖੋ ਜਿਸ ਵੀ ਮਾਂ ਦੀ ਸ਼ਾਨ ਲਿਖੀ ਇਹ ਲਿਖਿਆ ਕਿ ਮਾਂ ਦੇ ਕਦਮਾਂ ਥੱਲੇ ਜੰਨਤ ਹੈ। ਉਹਨੇ ਮਾਵਾਂ ਦੇ ਪੈਰ ਧੋ ਕੇ ਦਿਲ ਕਰਦਾ ਪੀਣ ਤੇ ਮੂੰਹ ਅਜ਼ੀਮ ਹੈ ਤੇ ਜਿਹੜੀ ਇਹ ਸਾਡੀ ਜ਼ਬਾਨ ਮਾਂ ਦੇ ਮੂੰਹ 'ਚ ਰਹੀ ਹੈ ਉਹਦਾ ਸਾਨੂੰ ਕੋਈ ਕਦਰ ਨਹੀਂ। ਕਿਤਨੇ ਦੁੱਖ ਦੀ ਗੱਲ ਹੈ ਸੁਫਿਆਨ ਸਾਹਿਬ। ਉਹਦੇ ਹੁਸਨ ਦੇ ਬਾਰੇ ਰੋਜ਼ ਸੋਚੀਂਦਾ ਹੈ ਕਿ ਲਿਖੀਏ ਕਿ ਨਾ ਲਿਖੀਏ, ਤਾਰੀਫ ਦੇ ਕਾਬਿਲ ਲਫ਼ਜ਼ ਵੀ ਨਹੀਂ,
ਗੁਨਾਹਗਾਰ ਹਾਂ ਜੇ ਨਾ ਲਿਖੀਏ। ਕੀ ਬਾਤ ਹੈ। ਤਾਰੀਫ ਦੇ ਕਾਬਿਲ ਲਫ਼ਜ਼ ਵੀ ਨਹੀਂ, ਗੁਨਾਹਗਾਰ ਹਾਂ ਜੇ ਨਾ ਲਿਖੀਏ ਤੇ ਸ਼ੌਰਾ ਹਜ਼ਰਾਤ ਦੇ ਵਾਂਗ ਸਿਦਕ ਨੀ ਨੀ ਵੇ ਨਾ ਲਿਖੀਏ। ਤੇ ਜਦੋਂ ਅਲਫ ਮੁਤਾਲਿਓਂ ਬਾਹਰ ਹੁੰਦਾ ਬਿਹਤਰ ਬੇ ਨਾ ਲਿਖੀ। ਕੀ ਬਾਤ। ਸਾਨੂੰ ਤੁਸੀਂ ਆਪਣੇ ਉਸਤਾਜ਼ਾ ਕਰਾਮ ਦੇ ਬਾਰੇ ਦੱਸੋ, ਇੱਕ ਸ਼ਾਇਰੀ ਦੇ ਵਿੱਚ ਤੁਹਾਡੇ ਉਸਤਾਦ ਕੌਣ ਸਨ, ਔਰ ਅੱਜ ਕੱਲ ਜਿਹੜਾ ਨਵੀਂ ਸਾਡੀ ਨਸਲ ਹੈ ਉਹਦੇ ਵਿੱਚ ਤੁਹਾਡੇ ਸ਼ਾਗਿਰਦ ਕੌਣ ਨੇ? ਮੇਰੇ ਉਸਤਾਦ ਜਨਾਬ ਉਹ ਪਹਿਲੇ ਜਲਾਲਪੁਰ ਦੇ ਨਾਲ ਪਿੰਡ ਭੋਪੇ ਇੱਥੋਂ ਦੇ ਰਹਿਣ ਵਾਲੇ ਸਨ। ਉਸ ਤੋਂ ਬਾਅਦ ਇਸ ਟਾਈਮ ਸਿਆਲ ਮੋੜ ਜੀ, ਉਹਨਾਂ ਦਾ ਨਾਂ ਹਜ਼ੂਰ ਸੀ ਅਹਿਮਦ ਖਾਨ ਰਾਮਾਨੀ, ਅੱਲਾ ਉਹਨਾਂ ਨੂੰ ਵੱਡੀਆਂ ਜ਼ਿੰਦਗੀਆਂ ਦੇਵੇ, ਅਜੇ ਹਯਾਤ ਨੇ ਜੀ। ਤੇ ਉਹਨਾਂ ਨੂੰ ਇਹ ਸ਼ੌਕ ਨਹੀਂ ਸੀ ਮੁਸ਼ਾਇਰੇ ਪੜ੍ਹਨ ਦਾ, ਆਪਣਾ ਕਲਾਮ ਜਿਹੜਾ ਦੁਨੀਆ ਨੂੰ ਸੁਣਾਉਣ ਦਾ। ਆਪਣੀ ਹੱਦ ਤੱਕ ਉਹ ਮਹਿਦੂਦ ਹੈ, ਆਪਣੀ ਹੱਦ ਤੱਕ ਹੀ ਉਹਨਾਂ ਦੀ ਸ਼ਾਇਰੀ ਆਈ। ਔਰ ਦੁਨੀਆ ਦੀ ਕੋਈ ਚੀਜ਼ ਲਿਖਦੇ ਵੀ ਨਾ ਉਹ, ਹੋਰ ਸਿਰਫ ਔਰ ਸਿਰਫ ਵਾਰਿਸ ਸ਼ਾਹੀ ਬਹਿਰਾਂ ਲਿਖਦੇ ਕਿ ਕੋਈ ਕਾਫੀਏ ਦੀ ਬੰਦਿਸ਼ ਨਹੀਂ, ਕਿਸੇ ਸ਼ੇਰ ਦੇ 3 ਕਾਫੀਏ ਨੇ, ਕਿਸੇ ਦੇ 5 ਨੇ, ਕਿਸੇ ਦੇ 15, ਜੇ ਤਿੰਨਾਂ ਤੇ ਮੁੱਕ ਗਏ ਤਾਂ ਤਿੰਨਾਂ ਤੇ ਮੁੱਕ ਗਏ ਜੀ। ਅੱਛਾ, ਉਸ ਤੋਂ ਬਾਅਦ ਹਜ਼ੂਰ ਰਹਿ ਗਏ ਮੇਰੇ 1-2 ਸ਼ਾਗਿਰਦਾਂ ਦੇ ਮੈਂ ਨਾਂ ਲਵਾਂਗਾ ਕਿ ਇੱਕ ਮੇਰੇ ਸ਼ਾਗਿਰਦ ਹੈ ਬਹੁਤ ਅੱਛੇ, ਅੱਲਾ ਸ਼ਹਿਨशाह ਉਹਨਾਂ ਨੂੰ ਅਗਰੀ ਕੇ ਰਹਿਮਤ ਕਰੇ, ਉਹ ਫੌਤ ਹੋ ਗਏ ਨੇ ਹਜ਼ੂਰ। ਉਹ ਅਮਰਾਓ ਕਲਾਂ ਪਿੰਡ ਦੇ ਜ਼ਹੂਰ ਆਤਿਸ਼ ਸਾਹਿਬ ਸੁਣੋ। ਬਾਕੀ ਉਸ ਤੋਂ ਇੱਕ ਮੇਰਾ ਸ਼ਾਗਿਰਦ ਹੈ ਬਹੁਤ ਅੱਛਾ, ਬੜਾ ਮੈਨੂੰ ਪਿਆਰਾ, ਚਲਾ ਢੱਪਰ ਮਲਾਂ ਦੇ ਵਿੱਚ ਜਨਾਬ ਇਸ ਟਾਈਮ ਮਕੀਨ ਹੈ, ਤੇ ਮੋਹਸਨ ਜ਼ਿਆ ਮਲਾ ਸਾਹਿਬ ਜੀ। ਉਹਨਾਂ ਦਾ ਹਜ਼ੂਰ ਆਖਰੀ ਮਿਸਰਾ ਇੱਕ ਦੋੜੇ ਦਾ ਕਿ ਠੁੱਡੇ ਮੁਲਕ ਦੇ ਪੀੜਿਆਂ ਕਰ ਛੱਡਦੇ ਨੇ, ਬੰਦਾ ਪੱਥਰ ਦਾ ਜੰਮਦਾ ਹੀ ਕੋਈ ਨਹੀਂ। ਕੀ ਬਾਤ ਜੀ, ਠੁੱਡੇ ਮੁਲਕ ਦੇ ਬੰਦੇ ਨੂੰ ਪੀੜਿਆਂ ਕਰ ਛੱਡਦੇ ਨੇ ਤੇ ਬੰਦਾ ਪੱਥਰ ਦਾ ਜੰਮਦਾ ਹੀ ਕੋਈ ਨਹੀਂ। ਤੇ ਹਜ਼ੂਰ ਦੂਸਰੇ ਮੇਰੇ ਸ਼ਾਗਿਰਦ ਮਾਸ਼ਾਅੱਲਾ ਅੱਲਾ ਸ਼ਹਿਨशाह ਉਹਨਾਂ ਦੀ ਉਮਰ ਦਰਾਜ਼ ਫਰਮਾਏ ਕਿ ਰਾਸ਼ਿਦ ਅਲੀ ਚਾਂਦ ਸਾਹਿਬ ਜਲਾਲਪੁਰ ਭੱਟੀਆਂ ਤੋਂ। ਤੇ ਕਿਆ ਬਾਤ ਹੈ ਉਹਨਾਂ ਦੇ ਇਸ ਤਰ੍ਹਾਂ ਕਿ ਅਸਾਂ ਚਾਂਦ ਪਾਬੰਦੀਆਂ ਨਹੀਂ ਲਾਈਆਂ, ਜਿਹੜਾ ਚਾਹਵੇ ਦਿਲ 'ਚ ਆ ਸਕਦਾ, ਜਿਹੜਾ ਚਾਹਵੇ ਦਿਲ 'ਚ ਰਹਿ ਸਕਦਾ, ਜਿਹੜਾ ਜਾਣਾ ਚਾਹਵੇ ਜਾ ਸਕਦਾ ਜੀ। ਮਾਸ਼ਾਅੱਲਾ ਸਿੱਦਕ ਸਾਹਿਬ, ਤੁਸੀਂ ਸਾਨੂੰ ਨਾ ਹੁਣ ਸਾਡੇ ਨਾਜ਼ਰੀਨ ਨੂੰ ਕੋਈ ਆਪਣੇ ਜਿਹੜਾ ਨਾ ਕਲਾਮ ਦੇ ਵਿੱਚੋਂ ਸਾਰਾ ਤੇ ਅਸੀਂ ਤੁਹਾਡੇ ਕੋਲੋਂ ਨਹੀਂ ਸੁਣ ਸਕਦੇ, ਲੇਕਿਨ ਕੁਝ ਜਿਹੜਾ ਨਾ ਕੁਝ ਚੰਦ ਕਤਰੇ ਜਿਹੜਾ ਨਾ ਉਹ ਸਾਨੂੰ ਵੀ ਤੁਸੀਂ ਇਨਾਇਤ ਕਰੋ, ਸਾਡੇ ਨਾਜ਼ਰੀਨ ਨੂੰ ਵੀ ਆਪਣਾ ਕਲਾਮ ਜਿਹੜਾ ਨਾ ਉਹ ਥੋੜਾ ਸੁਣਾਓ। ਸੁਫਿਆਨ ਸਾਹਿਬ, ਮਜ਼ਬੂਤ ਜਮਾਨੀ ਜਾਲ ਹਰਮ ਦੀ ਚਾਲ, ਹਵਾ ਦੇ ਨਾਲ ਪਹਾੜੋਂ ਛਾਲ, ਅੱਖੀ ਰੰਗ ਲਾਲ ਕਜਲ ਦੇ ਨਾਲ ਬਣਾਈਆਂ ਧਾਰੀਆਂ। ਕੀ ਬਾਤ। ਸੋਹਣੇ ਡੰਗ ਸਜਣ ਦੇ ਸੰਗ ਲਚਕਦੇ ਅੰਗ, ਛਨਕਦੀ ਵੰਗ ਹਜ਼ਾਰਾ ਝੰਗ ਸੁਣੇ ਛਣਕਾਰੀਆਂ। ਕੀ ਬਾਤ। ਗੁਜ਼ਰ ਗਏ ਡਾਰ ਤੇ ਵਾਰੋ ਵਾਰ ਕੀਤਾ ਸਨ ਮਾਰ, ਬੁਢਾਪੇ ਵਾਰ ਚਨਾ ਤੋਂ ਪਾਰ ਡੱਠੀ ਦਸਤਾਰ ਗਈਆਂ ਸਿਰਦਾਰੀਆਂ। ਕੀ ਬਾਤ। ਗਰੀਬੀ ਮੋੜ ਸਜਣ ਗਏ ਛੋੜ, ਚੜੀ ਨਾ ਤੋੜ ਭੱਠੀ ਨੂੰ ਬੋੜ, ਤੇ ਦਾਣੇ ਰੋੜ ਸਿਦਕ ਸਕਰੋੜ ਮੈਂ ਖੇਡਾਂ ਹਾਰੀਆਂ। ਕੀ ਬਾਤ ਜੀ। ਤੇ ਹਜ਼ੂਰ ਆਪਣੇ ਇਸ ਪਾਕ ਚਨਾ ਦੇ ਨਿਸਬਤ ਨਾਲ ਇੱਕ ਬੰਦ ਬਈ ਇਸ ਹੁਸਨ ਤੇ ਬਖਤ ਦੇ ਦੁਨੀਆ ਤੇ ਦੇ ਉਭਰਦੇ ਢਲਦੇ ਰਹਿੰਦੇ ਨੇ। ਕੀ ਬਾਤ ਹੈ। ਉਹ ਤੇਰੇ ਵਾਂਗ ਵਫਾ ਦੇ ਕਈ ਕਾਤਿਲ, ਕੀ ਬਾਤ। ਸੰਗ ਗੈਰ ਦੇ ਰਲਦੇ ਰਹਿੰਦੇ ਨੇ। ਕੀ ਬਾਤ। ਤੇ ਤੈਨੂੰ ਕੀ ਪਤਾ ਹੈ ਇਸ ਮੁਲਕ ਦੇ ਮਿਹਣੇ ਉਹ ਕਿਵੇਂ ਸਿੱਧਾ ਕਰੀ ਝਲਦੇ ਰਹਿੰਦੇ ਨੇ, ਦਰਿਆ ਦੇ ਕਾਨੇ ਢੀਠ ਹੁੰਦੇ ਨੇ, ਸਿਰ ਬੋੜ ਕੇ ਹਲਦੇ ਰਹਿੰਦੇ ਨੇ। ਤੇ ਹਜ਼ੂਰ ਇੱਕ ਸਨਫ ਦੋੜੇ ਦੀ ਡਿਉੜਾ ਤੋੜਾ ਉਹ ਜਨਾਬ ਦੇ ਪੇਸ਼ ਕਰਸਾਂ ਕਿ ਕਿਸੇ ਕੋਲੋਂ ਪੁੱਛਿਆ ਬਸ ਤੈਨੂੰ ਲੱਗਦਿਆਂ ਨਾਲ ਤੇਰੀ ਰਸਾਈ ਹੋ ਗਈ ਹੈ ਕਿ ਜਾਂ ਨਾਰਾਜ਼ ਨੇ ਜੇ? ਤੇ ਉਹ ਅਦਬ ਹੈ ਅਸਾਂ ਸਾਦਿਆਂ ਸਿੱਧਿਆਂ ਨਾਲ ਸਦਾ ਭਾਈਵਾਲ, ਅਪੁੱਠੇ ਹੀ ਰਹਿਣਾ ਰੁੱਠੇ ਹੀ ਰਹਿਣਾ। ਕੀ ਬਾਤ। ਅਸਾਂ ਸਾਦਿਆਂ ਸਿੱਧਿਆਂ ਨਾਲ ਸਦਾ ਭਾਈਵਾਲ, ਅਪੁੱਠੇ ਹੀ ਰਹਿਣਾ ਰੁੱਠੇ ਹੀ ਰਹਿਣਾ। ਤੇ ਮੇਰੇ ਇਸਤਕਬਾਲ ਦੀ ਕੁਰਸੀ ਤੇ ਨਿਸੁਬਾਨਾ ਉੱਠੇ ਹੀ ਰਹਿਣਾ ਰੁੱਠੇ ਹੀ ਰਹਿਣਾ। ਨਿਸੁਬਾਨਾ ਉੱਠੇ ਹੀ ਰਹਿਣਾ ਰੁੱਠੇ ਹੀ ਰਹਿਣਾ। ਕਿਉਂ? ਬਈ ਉਹਦੇ ਜ਼ਰਫ ਜ਼ਮੀਰ ਨੂੰ ਕੋ ਸਟਿਆ, ਉਹ ਸਾਰੀ ਜ਼ਿੰਦਗੀ ਕੁੱਠੇ ਹੀ ਰਹਿਣਾ ਰੁੱਠੇ ਹੀ ਰਹਿਣਾ। ਭਾਵੇਂ ਜਿਤਨਾ ਸਿਦਕ ਤਰਾਸ਼ੀਏ ਪਏ ਉਸ ਪੱਥਰ ਚ ਗੁੱਠੇ ਹੀ ਰਹਿਣਾ ਰੁੱਠੇ ਹੀ ਰਹਿਣਾ। ਕੀ ਬਾਤ ਜੀ। ਰਬੋ ਨੇ ਗੋਲ ਨਹੀਂ ਆਉਂਦਾ। ਹਾਏ ਹਾਏ ਹਾਏ। ਅਰਜ਼ ਕਿ ਕਿਸੇ ਨੇਕੀ ਦੀ ਨੀਂਦਰ ਹਾਈ, ਕਸੂਰਾਂ ਸੌਣ ਨਹੀਂ ਦਿੱਤਾ, ਵਾਹ। ਭਾਵੇਂ ਹਾਈ ਪੀੜ ਨਹੁੰ ਜਿਤਨੀ ਨਥੂਰਾਂ ਸੌਣ ਨਹੀਂ ਦਿੱਤਾ। ਕੀ ਬਾਤ। ਇਹਨੂੰ ਹਜ਼ੂਰ ਪੰਜਾਬੀ ਕਿ ਭਾਵੇਂ ਹਾਈ ਪੀੜ ਨਹੁੰ ਜਿਤਨੀ ਨਥੂਰਾਂ ਸੌਣ ਨਹੀਂ ਦਿੱਤਾ। ਇੱਕ ਚੇਤਰ ਦਾ ਮੌਸਮ ਹਾ, ਦੁਆ ਫੁੱਲਾਂ ਦੀ ਸੇਜਾਹੀ, ਸਿਦਕ ਸੜ ਗਈ ਜੁਦਾਈਆਂ ਦੇ ਤੰਦੂਰਾਂ ਸੌਣ ਨਹੀਂ ਦਿੱਤਾ। ਕੀ ਬਾਤ।
क्या बात। ਤੇ ਹਜ਼ੂਰ ਮਾਸ਼ਰਤੀ ਥੋੜਾ ਇੱਕ ਜਨਾਬ ਨੂੰ ਅਰਜ਼ ਕਰਸਾਂ ਕਿ ਕਿਸੇ ਮੁਫਲਸ ਮੁਖ ਨੂੰ ਦੁੱਖ ਦੀ ਕੁੱਖ ਵਿੱਚ क्या बात। ਭੁੱਖ ਨਾਲ ਨਿਭਾਣੀ ਪੈ ਗਈ। वाह ਕਿਸੇ ਮੁਫਲਸ ਮੁਖ ਨੂੰ ਦੁੱਖ ਦੀ ਕੁੱਖ ਵਿੱਚ वाह ਭੁੱਖ ਨਾਲ ਨਿਭਾਣੀ ਪੈ ਗਈ ਤੇ ਤੰਗ ਦਸਤੀਆਂ ਤੋਂ ਦਵਾਖਾਨਿਆਂ ਚੋਂ ਮੰਜੀ ਪੁੱਤਰ ਦੀ ਚਾਣੀ ਪੈ ਗਈ। वाह क्या ਤੇ ਵਤ ਪਿੰਦਿਆਂ ਮਰਕਜ਼ ਬੰਦ ਹੋ ਗਏ, ਉੱਤੋਂ ਹੋਰ ਇੱਕ ਫਾਣੀ ਪੈ ਗਈ। ਉਹ ਜਿਹੜੀ ਪਿੰਨੀ ਅਸ ਰਕਮ ਦਵਾਈ ਜੋਗੀ ਉਹ ਕਫਨ ਤੇ ਲਾਣੀ ਪੈ ਗਈ। क्या बात। ਮਿਹਰਬਾਨੀ। ਤੇ ਕਿਬਲਾ ਕਿ ਫਰਕ ਹੈ ਨਾ ਜੀ ਹਜ਼ੂਰ ਕਿ ਮੈਂ ਇੱਕ ਬਾਂਹ ਦਾ ਜ਼ਿਕਰ ਕੀਤਾ ਹੈ ਇੱਕ ਦੌੜੇ ਦੇ ਵਿੱਚ ਕਿ ਬਾਂਹ ਦਾ ਮਕਾਮ ਕੀ ਹੈ ਜਾਂ ਕੀ ਹੈ सही ਜੀ, ਬਾਂਹ ਕਿਤਨੇ ਫਰਕ ਪਾ ਜਾਂਦੀ। ਅੱਛਾ ਹਜ਼ੂਰ ਕਿ ਮੇਰੇ ਸਿਰ ਤੇ ਹੁੰਦੀ ਹੈ ਧੁੱਪ ਗੁਰਬਤ ਦੀ, क्या ਤੇਰਾ ਹੁੰਦਾ ਹੈ ਬਖਤ ਦੀ ਛਾਂ ਤੇ ਸਿਰ। वाह ਮੇਰੇ ਸਿਰ ਤੇ ਪੱਥਰ ਜ਼ਮਾਨੇ ਦੇ, ਤੇਰਾ ਸਿਦਕ ਰਕੀਬ ਦੇ ਹਾਂ ਤੇ ਸਿਰ। क्या बात। ਤੇ ਮੇਰਾ ਸਿਰ ਤੇਰੇ ਸਿਰ ਦੀ ਹਾਂ ਦਾ ਤਾਲਿਬ, वाह ਉਹ ਤੇਰਾ ਅੱਜ ਵੀ ਹੈ ਨਾ ਨਾ ਤੇ ਸਿਰ। ਇੱਥੋਂ ਹੀ ਵਸਣ ਤੇ ਉਜੜਨ ਦਿਸ ਪਾਉਂਦਾ ਹੈ ਮੇਰੇ ਸਿਰ ਤੇ ਬਾਂਹ, ਤੇਰਾ ਬਾਂਹ ਤੇ ਸਿਰ। क्या बात। ਜੀ ठीक हो। ਤੇ ਹਜ਼ੂਰ ਦੁੜਾ ਅਰਜ਼ ਕਰ ਸੰਭੈ ਤੂੰ ਸਿਦਕ ਦੀ ਨਜ਼ਰ ਨੂੰ ਧੋਖੇ ਦੇਣਾ ਹੈ। वाह ਬਈ ਹੱਲ ਵੇਖਾਂ ਹਾਲ ਨਾ ਵੇਖਾਂ, क्या बात। ਸੱਪਾਂ ਵਾਂਗ ਜ਼ਹਿਰੀਲੀਆਂ ਜ਼ੁਲਫਾਂ ਦੇ ਵੱਲ ਵੇਖਾਂ ਵਾਲ ਨਾ ਵੇਖਾਂ। वाह ਤੇ ਤੇਰਾ ਦਿਲ ਏ ਇਸ਼ਕ ਦੀ ਮੰਡੀ ਦਾ, वाह ਮੁੱਲ ਵੇਖਾਂ ਮਾਲ ਨਾ ਵੇਖਾਂ। ਉਹ ਮੈਂ ਪਾਗਲ ਹਾਂ ਘਰਦਿਆਂ ਜੰਮਿਆਂ ਦੇ ਦੰਦ ਵੇਖਾਂ ਸਾਲ ਨਾ ਵੇਖਾਂ। क्या बात।